ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਜੋ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਸਨਰ ਕੈਲੀਫੋਰਨੀਆ ਸਟੂਡੀਓਜ਼ ਤੋਂ ਸਾਡੇ ਦੋਵਾਂ ਦੇ ਨਾਲ ਵੇਖ ਹੋਰ ਸੁਣ ਰਹੇ ਜੇ। ਇਹ ਖਬਰਾਂ ਜਿਹੜੀਆਂ ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਾਸ ਖਬਰਾਂ ਨੇ, ਇਹ ਤੁਹਾਡੇ ਵਾਸਤੇ ਹਫਤੇ ਦੀ ਪਾਈਆਂ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੁਜਬ ਪੇਸ਼ ਕੀਤੀਆਂ ਜਾਂਦੀਆਂ। ਅੱਜ ਅਮਰੀਕਾ 'ਚ 4 ਅਗਸਤ 2026 ਦਾ ਦਿਨ ਡੁੱਬ ਚੁੱਕਿਆ ਹੈ। ਪਾਕਿਸਤਾਨ 'ਚ 5 ਅਗਸਤ 2026 ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਦੇ ਅੱਜ ਦੇ ਬੁਲਟਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਜੇ ਇਹਨਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਟੈਲੀਫੋਨ ਨੰਬਰ ਹੈ ये 408 272 5200 40827252000। ਵਧਦੇ ਖਬਰਾਂ ਲੈ। ਪਾਕਿਸਤਾਨ ਤੇ ਚਾਈਨਾ ਨੇ ਰਲ ਕੇ ਅਫਗਾਨਿਸਤਾਨ 'ਚ ਲੁਕੇ ਲੜਾਕੂ ਗਰੁੱਪਾਂ ਨੂੰ ਠੱਲ ਪਾਉਣ ਦਾ ਫੈਸਲਾ ਕੀਤਾ ਹੈ। ਜੀ। ਬਕਾਇਦਾ ਇਹਦਾ ਇੱਕ ਇਕੱਠ ਆ ਜਿਹੜਾ ਉਹ ਕਹਿ ਲਵੋ ਕਿ ਸੰਵਾਰੀ ਹੋਇਆ ਆ, ਜਿਹਦੇ 'ਚ ਅਫਗਾਨਿਸਤਾਨ ਦੇ ਮਾਮਲੇ ਨੇ ਜਿਹੜੇ ਉਹ ਸਾਹਮਣੇ ਆਏ। ਪਾਕਿਸਤਾਨ ਅੱਛਾ ਇੱਥੇ ਹੁਣ ਇੱਕ ਗੱਲ ਵੇਖੋ, ਪਾਕਿਸਤਾਨ ਨੂੰ ਤੇ ਇਹ ਕਹਿੰਦੇ ਨੇ ਤਾਲਿਬਾਨ ਕੇ ਜੀ ਉੱਥੇ ਤੇ ਇਹ ਇਹਨਾਂ ਦੀ ਆਪਣੀ ਗਲਤੀ ਏ, ਆਪਣੀਆਂ ਅੰਦਰ ਦੀਆਂ ਗਲਤੀਆਂ ਸਾਡੇ ਤੇ ਪਾਉਂਦੇ ਕਿਉਂਕਿ ਉੱਚੇਕਾ ਭਾਰਤ ਵਾਲੇ ਪਾਸੇ ਉਂਗਲ ਉਧਰੋਂ ਲੱਗੀ ਹੈ। ਹੁਣ ਚਾਈਨਾ ਵੀ ਕਹਿਣ ਡਿਆ ਕਿ ਬਹੁਤ ਸਾਰੇ ਅੱਤਗਰਦ ਗਰੁੱਪ ਨੇ ਜਿਹੜੇ ਲੜਾਕੂ ਗਰੁੱਪ ਨੇ ਜਿਹੜੇ ਉਹ ਉੱਥੇ ਲੁਕੇ ਨੇ, ਜਿਨ੍ਹਾਂ ਦੇ ਵਿੱਚ ਬਕਾਇਦਾ ਚਾਈਨਾ ਵੱਲੋਂ ਜਿਹੜਾ ਨਾਂ ਲਿਆ ਗਿਆ ਹੈ ਉਹ ਹੈ ETIM। ਯਾਨੀ ਇਹ ਉਹ ਗਰੁੱਪ ਆ ਜਿਹੜਾ ਚਾਈਨਾ ਦੇ ਅੰਦਰ ਬਦਅਮਨੀ ਹਮਲੇ ਔਰ ਬਾਕੀ ਸ਼ੈਵਾਂ ਦਾ ਜ਼ਿੰਮੇਦਾਰ ਹੈ। ਇਸੇ ਤਰ੍ਹਾਂ ਤਾਜਿਕਿਸਤਾਨ ਹੈ ਜਿਹੜਾ, ਉਹਦੇ ਵੱਲੋਂ ਵੀ ਇਤਰਾਜ਼ ਆ। ਇੱਕ ਦੋ ਹੋਰ ਮੁਲਕਾਂ ਵੱਲੋਂ ਇਤਰਾਜ਼ ਆ ਕਿ ਸਾਡੇ ਮੁਲਕ ਦੇ ਅੰਦਰ ਬਦਅਮਨੀ ਦੇ ਪਿੱਛੇ ਜਿਹੜੇ ਲੜਾਕੂ ਗਰੁੱਪ ਨੇ ਉਹਨਾਂ ਦੀ ਟ੍ਰੇਨਿੰਗ ਅਫਗਾਨਿਸਤਾਨ 'ਚ ਹੋ ਰਹੀ ਹੈ। ਅਫਗਾਨਿਸਤਾਨ ਨੇ ਉਹਨਾਂ ਨੂੰ ਪਨਾਹ ਦਿੱਤੀ ਹੈ। ਤਾਲਿਬਾਨ ਇਹ ਕਹਿੰਦੇ ਨੇ ਕਿ ਸਾਡੀ ਬੈਅਤ ਕਰ ਲਓ, ਯਾਨੀ ਸਾਡੇ ਮੁਰੀਦ ਹੋ ਜਾਓ। ਮੁਰੀਦ ਹੋ ਕੇ ਅਫਗਾਨਿਸਤਾਨ ਦੇ ਅੰਦਰ ਤੁਸੀਂ ਉਹ ਕੋਸ਼ਿਸ਼ ਕਰਨਾ ਜੋ ਅਸੀਂ ਤੁਹਾਨੂੰ ਕਹਾਂਗੇ। ਅਫਗਾਨਿਸਤਾਨ ਤੋਂ ਬਾਅਦ ਜੋ ਤੁਸੀਂ ਕਰਨ ਡੇ ਜੇ ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਯਾਨੀ ਤੁਸੀਂ ਆਪਣੇ ਮੁਲਕਾਂ 'ਚ ਜਿੱਥੋਂ ਨੱਸ ਕੇ ਆ ਗਏ ਇੱਥੇ ਲੁਕੇ ਜੇ। ਇੱਥੇ ਸਿਰਫ ਜਦੋਂ ਅਸੀਂ ਕਿਸੇ ਨਾਲ ਲੜਾਂਗੇ ਤੁਸੀਂ ਸਾਡੇ ਨਾਲ ਰਲ ਕੇ ਲੜਨਾ ਐ ਸਾਡੀ ਫੋਰਸ ਹੈ। ਆਪਣੇ ਮੁਲਕਾਂ ਦੇ ਵਿੱਚ ਤੁਸੀਂ ਕੀ ਤਬਾਹੀ ਮਚਾਉਣ ਡੇ ਜੇ ਔਰ ਉਹਨਾਂ ਨੂੰ ਕੀ ਹੈ ਉਹਦੇ ਲਈ ਅਸੀਂ ਤੁਹਾਨੂੰ ਸ਼ਰਟਾਂ ਦਾਂਗੇ। ਇਸ ਪਾਲਿਸੀ ਦੇ ਤਹਿਤ ਖੇਡ ਰਹੇ ਨੇ ਤਾਲਿਬਾਨ ਅੱਗ ਦਾ ਖੇਡ, ਜਿਹਦੇ ਨਾਲ ਚਾਈਨਾ, ਪਾਕਿਸਤਾਨ ਔਰ ਬਾਕੀ ਮੁਲਕਾਂ 'ਚ ਬਦਅਮਨੀ ਹੈ। ਹੁਣ ਪਾਕਿਸਤਾਨ ਔਰ ਚਾਈਨਾ ਰਲ ਬੈਠੇ ਨੇ। ਇਸ ਤੋਂ ਪਹਿਲਾਂ ਜਦੋਂ ਪਾਕਿਸਤਾਨ ਔਰ ਅਫਗਾਨਿਸਤਾਨ ਦਾ ਗੱਲਬਾਤ ਦਾ ਦੌਰ ਸੀਗਾ, ਜਿਹਦੇ 'ਚ ਤੁਰਕੀਆ, ਸਾਊਦੀਆ, ਕਤਰ, ਚਾਈਨਾ ਸਭ ਨਾਕਾਮ ਹੋ ਗਏ। ਪਾਕਿਸਤਾਨ ਨੇ ਆਖਿਆ ਕਿ ਬਸ ਠੀਕ ਹੈ, ਹੁਣ ਜਦੋਂ ਹਮਲਾ ਹੋਏਗਾ ਤਾਂ ਮੈਂ ਤਾਂ ਜਵਾਬੀ ਹਮਲਾ ਕਰਾਂਗਾ। ਇੰਟੈਲੀਜੈਂਸ ਬੇਸ ਰਿਪੋਰਟ ਜਦੋਂ ਲੱਭੇਗੀ, ਕਮਿਊਨੀਕੇਸ਼ਨ ਸੋਰਸ ਆ ਜਿਹੜਾ ਉਹ ਕਿਹਦੇ ਨਾਲ ਸੀਗਾ ਉਸ ਟਾਈਮ, ਉਹ ਸਾਰਿਆਂ ਦੇ ਮੁਤਾਬਿਕ ਮੈਂ ਕਾਰਵਾਈਆਂ ਕਰਾਂਗਾ। ਫਿਰ ਇਹ ਕਹਿੰਦੇ ਨੇ ਹਸਪਤਾਲਾਂ ਤੇ ਹਮਲੇ ਹੋ ਗਏ। ਹੁਣ ਚਾਈਨਾ ਨੇ ਵੀ ਇਹ ਕਿਹਾ ਕਿ ਜੀ ਇਹ ਤਾਲਿਬਾਨਾਂ ਨੂੰ ਕਹਿ ਕੇ ਥੱਕ ਗਏ ਆ, ਸਮਝਾ ਕੇ ਥੱਕ ਗਏ ਆ, ਇਹ ਨਹੀਂ ਮੁੜਨ ਦੇ। ਸੋ ਹੁਣ ਰਲ ਕੇ ਕੋਈ ਕੰਮ ਜਿਹੜਾ ਇਹ ਕਰੀਏ। ਯਾਦ ਰਵੇ ਕਿ ਇਹ ਕੰਮ ਐਨ ਉਸ ਵੇਲੇ ਹੋਣ ਜਾ ਰਿਹਾ ਜਦੋਂ ਤਾਲਿਬਾਨਾਂ ਦੇ ਖਿਲਾਫ ਅਫਗਾਨਿਸਤਾਨ ਦੇ ਅੰਦਰ ਹੀ ਇੱਕ ਨਵਾਂ ਗਰੁੱਪ ਆ ਜਿਹੜਾ ਉਹ ਸਿਰ ਚੁੱਕ ਰਿਹਾ, ਇਹਨਾਂ ਦੇ ਨਾਲ ਲੜ ਆਇਆ। ਪਰ ਇਹ ਜਿਹੜੇ ਗਰੁੱਪਾਂ ਨੂੰ ਜਿਹਦਾ ਪਾਕਿਸਤਾਨ ਦਾ ਇਤਰਾਜ਼ ਆ, ਤਹਿਰੀਕੇ ਤਾਲਿਬਾਨ ਪਾਕਿਸਤਾਨ ਨੇ ਪਾਬੰਦੀ ਲੱਗੀ ਤਨਜ਼ੀਮ ਹੈ ਕਿ ਇਹ ਤਾਲਿਬਾਨਾਂ ਦਾ ਉਹ ਧੜਾ ਹੈ ਜਿਹੜਾ ਪਾਕਿਸਤਾਨ ਦੇ ਅੰਦਰ ਅਫਗਾਨਿਸਤਾਨ ਤੋਂ ਜੁੜੇ ਜਿਹੜੇ ਬਾਰਡਰ ਨੇ KPK ਔਰ ਬਲੋਚਿਸਤਾਨ ਉੱਥੇ ਜ਼ਿੰਮੇਦਾਰ ਆ। ਅਫਗਾਨ ਤਾਲਿਬਾਨ ਇਹਨਾਂ ਨੂੰ ਸਾਂਭਣ। ਉਹ ਕਹਿੰਦੇ ਨੇ ਕਿ ਨਹੀਂ ਸਾਡੇ ਤੇ ਹੈ ਕੋਈ ਨਹੀਂ, ਇਨਕਾਰੀ ਨੇ ਸਾਫ਼ ਹੋ। ਤੇ ਹੁਣ ਇਹ ਹੈ ਕਿ ਦੋਵੇਂ ਮੁਲਕ ਰਲ ਕੇ ਕਹਿ ਰਹੇ ਨੇ ਕਿ ਫਿਰ ਇਹਨਾਂ ਨੂੰ ਆਪਣੇ ਤੌਰ ਤੇ ਨਜਿੱਠ ਲਈਏ, ਨਹੀਂ ਤਾਲਿਬਾਨ ਮੰਨਦੇ ਤੇ ਜੀ। ਪਾਕਿਸਤਾਨ 'ਚ ਅੰਨ੍ਹੇਵਾਹ ਬਿਜਲੀ ਮਹਿੰਗੀ ਹੋਣ ਦਾ ਕਾਰਨ ਕਿਰਾਏ ਦੇ ਬਿਜਲੀ ਘਰ ਨੇ। ਸੁਣਿਆ ਇਹ ਬਿਜਲੀ ਘਰ ਜਿਹੜਾ ਅਰਬਾਂ ਡਾਲਰ ਲੈ ਰਹੇ ਨੇ, ਪਾਕਿਸਤਾਨੀ ਸਿਆਸਤਦਾਨਾਂ ਦੀ ਮਲਕੀਅਤ ਨੇ। ਪਹਿਲੀ ਵਾਰ ਨਹੀਂ ਪਰਵੀਨ, ਇਹ ਹੁਣ ਕਈ ਵਾਰ ਰਿਪੋਰਟ ਸਾਹਮਣੇ ਆ ਰਹੀ ਹੋ ਜਦੋਂ ਪਾਕਿਸਤਾਨ 'ਚ ਬਿਜਲੀ ਇੱਕ ਤੇ ਹੈ ਨਹੀਂ ਔਰ ਦੂਜਾ ਇੰਨੀ ਕਿ ਮਹਿੰਗੀ ਔਰ ਤੀਜਾ ਹਰ ਬੰਦੇ ਦੇ ਉੱਤੇ ਲੋਡ ਪਾ ਦਿੱਤਾ ਸਰਕਾਰ ਨੇ। ਔਖਾ ਹੋ ਗਿਆ ਨਵੀਂ ਪਾਲਿਸੀ। ਪਹਿਲਾਂ ਤੇ ਇਹ ਸੀ ਨਾ 200 ਯੂਨਿਟਾਂ ਤੱਕ ਬਿੱਲ ਹੋਰ ਆ, 201 ਤੋਂ ਹੋਰ ਆ। ਹੁਣ ਉਹ 200 ਨੂੰ 199 ਕਰ ਦਿੱਤਾ, ਜਿਹਦੇ 200 ਯੂਨਿਟ ਹੁੰਦੇ ਨੇ, ਯਾਨੀ 199 ਤੱਕ ਤੁਹਾਡਾ ਬਿੱਲ ਆ 3500 ਰੁਪਈਆ ਮਹੀਨਾ। ਜਿਵੇਂ ਹੀ ਉਹ 200 ਹੋ ਜਾਂਦਾ ਤੇ ਤੁਹਾਡਾ ਬਿੱਲ ਚਲਾ ਜਾਂਦਾ 9100 ਰੁਪਈਆ। ਹਨੇਰ ਨਹੀਂ ਗਿਆ ਇਸ ਮੁਲਕ 'ਚ ਮਚਿਆ ਪਿਆ। ਲੋਕੀ ਕਹਿੰਦੇ ਨੇ ਅਸੀਂ ਇੰਨੀ ਬਿਜਲੀ ਬਾਲਦੇ ਹੀ ਨਹੀਂ ਗੇ। ਇਹ ਕੀ ਹੈ ਜੀ? ਅਸੀਂ ਜਿਹੜੇ ਬਿਜਲੀ ਦੇ ਬਿਜਲੀ ਘਰਾਂ ਦੇ ਨਾਲ ਸਮਝੌਤੇ ਨੇ ਨਾ, ਸਮਝੌਤਾ ਇਹ ਹੈ ਕਿ ਇੱਕ ਬਿਜਲੀ ਘਰ ਆ ਉਹਦੀ ਕੈਪੈਸਿਟੀ ਕਿੰਨੀ 50,000 ਵਾਟ ਬਣਾਉਂਦਾ ਜੀ, 50,000 ਕਿਲੋਵਾਟ ਬਣਾਉਂਦਾ ਹੈ। ਇੱਕ ਮਿਸਾਲ ਹੈ, ਲੈਂਡ ਨੇ ਉਹਦੇ ਕੋਲ ਬਿਜਲੀ 5,000 ਵਾਟ, ਪੈਸੇ ਦੇ ਰਹੇ ਨੇ ਉਹਨੂੰ ਇਹ 50,000 ਵਾਟ ਦੇ। ਕਿਉਂ? ਉਹ ਕਹਿ ਰਹੇ ਮੇਰੀ ਕੈਪੈਸਿਟੀ ਮੈਨੂੰ ਪੇ ਕਰੋ। ਇਹ ਸਮਝੌਤੇ ਨਲਾਇਕੀਆਂ ਦੇ ਨਾਲ ਕੀਤੇ ਗਏ ਕਿ ਜੀ ਬਿਜਲੀ ਉਦੋਂ ਮੁਲਕ ਦੇ ਵਿੱਚ ਕਾਲ ਸੀਗਾ। ਇਹਨਾਂ ਦੇ ਵਿੱਚੋਂ ਆਖਿਆ ਗਿਆ ਕਿ ਇਸ ਵੇਲੇ ਪਾਕਿਸਤਾਨ ਦੇ ਹੁਕਮਰਾਨ ਜਮਾਤ ਮੁਸਲਿਮ ਲੀਗ ਨੂਨ ਆ ਜਿਹੜੀ, ਇਹਨਾਂ ਚੋਂ ਕਿਰਾਏ ਦੇ ਬਿਜਲੀ ਘਰਾਂ ਦੇ 44% ਇਹਨਾਂ ਦੇ। ਯਾਨੀ ਕੁੱਲ ਬਿਜਲੀ ਘਰਾਂ ਦੇ ਵਿੱਚੋਂ ਲਗਭਗ ਅੱਧੇ ਇਹਨਾਂ ਦੇ ਨੇ। ਦੂਜਾ ਨੰਬਰ ਆ ਜਿਹੜਾ ਉਹ ਇਹਨਾਂ ਦੀ ਇਤਿਹਾਦੀ ਸਿਆਸੀ ਪਾਰਟੀ ਪਾਕਿਸਤਾਨ ਪੀਪਲਸ ਪਾਰਟੀ ਆਸਫ ਜ਼ਰਦਾਰੀ ਹੋਣੇ ਨੇ। 24% ਬਿਜਲੀ ਘਰ ਉਹਨਾਂ ਦੀ ਪਾਰਟੀ ਦੇ ਔਰ ਉਹਨਾਂ ਦੇ ਲੱਗਦੇ ਬਣਦੇ ਔਰ ਉਹਨਾਂ ਦੇ ਜ਼ਾਤੀ ਨੇ। ਇਸ ਤੋਂ ਬਾਅਦ ਐਸਟੈਬਲਿਸ਼ਮੈਂਟ ਯਾਨੀ ਵੱਡੇ ਜਿਹੜੇ ਆ ਤੁਹਾਡੇ ਫੌਜੀ ਜਰਨੈਲ ਨੇ,
10% ਇਹਨਾਂ ਦੇ ਨੇ। ਅੱਛਾ ਔਰ ਇਸ ਤੋਂ ਅੱਡ ਚਾਈਨਾ ਹੈ ਜਿਹੜਾ ਉਹ 8% ਬਿਜਲੀ ਘਰ ਉਹਦੇ ਨੇ, ਉਹਦੀ ਇਨਵੈਸਟਮੈਂਟ ਆ। 8% ਬਿਜਲੀ ਘਰ ਨੇ ਜਿਹੜੇ ਉਹ ਸਾਊਦੀ ਅਰਬ ਦੇ ਨੇ। 6% ਨੇ ਜਿਹੜੇ ਉਹ ਪਾਕਿਸਤਾਨ 'ਚ ਹੋਰ ਜਿਹੜੇ ਅਮੀਰ ਲੋਕ ਨੇ ਜਾਂ ਵਪਾਰਕ ਤਬਕਾ ਹੈ ਜਾਂ ਇਨਵੈਸਟਰਸ ਨੇ ਉਹਨਾਂ ਵੱਲੋਂ ਹੈ। ਔਰ ਲੱਭਣ ਕੀ ਡਿਆ ਸਾਰਿਆਂ ਨੂੰ ਇੱਕੋ ਜਿਹਾ ਕਿ ਤੇਰੀ ਕੈਪੈਸਿਟੀ ਕਿੰਨੀ ਹੈ, ਮੇਰੀ 50,000, ਤੇਰੀ ਕਿੰਨੀ ਹੈ, ਮੇਰੀ 40, ਤੇਰੀ ਕਿੰਨੀ ਹੈ, ਮੇਰੀ 30। ਪੈਸੇ ਉਹਦੇ ਜਾ ਰਹੇ ਨੇ ਤੇ ਲਿਆ ਕਿੰਨਾ ਜਾ ਰਿਹਾ, ਕਿਸੇ ਕੋਲ 5,000, ਕਿਸੇ ਕੋਲ ਕੁਛ। ਸੋ ਇਸ ਸਮਝੌਤੇ ਨੇ ਜਿਹੜੇ ਇਹਨਾਂ ਨੂੰ ਕੈਂਸਲ ਕਰਨ ਨਾਲੋਂ ਕੋਈ ਗੱਲਬਾਤ ਨਹੀਂ ਹੋ ਰਹੀ। ਮੋਹਸਨ ਨਕਵੀ ਸਾਹਿਬ ਨੇ ਆਖਿਆ ਨਾ ਨਿਜ਼ਾਮ ਤਬਾਹ ਹੋ ਗਿਆ ਤੇ ਸਿਸਟਮ ਦਾ ਬੇੜਾ ਗਰਕ ਹੋ ਗਿਆ। ਇਹ ਜਿੱਥੇ ਹਰ ਸਾਲ ਅਰਬਾਂ ਡਾਲਰ ਲੋਕਾਂ ਦੇ ਮੂੰਹ ਦੀ ਬੁਰਕੀ ਖੋ ਕੇ ਪਾਏ ਜਾ ਰਹੇ ਨੇ, ਇਹਨਾਂ ਬਾਰੇ ਕੋਈ ਨਹੀਂ ਗੱਲ ਕਰਦਾ। ਸੋ ਇਹ ਰਿਪੋਰਟ ਨੈਸ਼ਨਲ ਅਸੈਂਬਲੀ ਦੇ ਵਿੱਚ ਵੀ ਹੁਣ ਸਰਕਾਰ ਮੁਖਾਲਫ ਧੜੇ ਦੀਆਂ ਪਾਰਟੀਆਂ ਨੇ ਜਿਹੜੀਆਂ ਉਹ ਇਹਦੇ ਵੱਲ ਇਸ਼ਾਰੇ ਕਰ ਰਹੀਆਂ ਨੇ। ਔਰ ਹੁਣ ਇਹ ਰਿਪੋਰਟ ਪਬਲਿਕ ਆ ਜਿਹੜੀ ਉਹ ਹੋਣ ਡਈ ਹੈ। ਔਰ ਬਦਕਿਸਮਤੀ ਹੈ ਵੇਖੋ ਕਿ ਜਿਨ੍ਹਾਂ ਦੀਆਂ ਇਹ ਬਿਜਲੀ ਘਰ ਹੈ ਨੇ ਔਰ ਬਾਕੀ ਸਾਰੇ ਮਾਮਲੇ ਨੇ ਉਹ ਤੇ ਚਲੋ ਹੈ ਹੀ ਹੈ, ਬਾਕੀ ਇਹਨਾਂ ਨੂੰ ਬੰਦ ਕਰਨ ਨਾਲੋਂ ਸਮਝੌਤਿਆਂ ਨੂੰ ਨਵੇਂ ਸਿਰਿਓਂ ਰੀਨਿਊ ਕਰਨ ਨਾਲੋਂ ਕੋਈ ਗੱਲ ਨਹੀਂ ਕਰ ਰਿਹਾ। ਆਵਾਮ ਤੇ ਲੋਡ ਪਾ ਕੇ ਉਹਨਾਂ ਨੂੰ ਚੋੜੀ ਜਾ ਰਹੇ। ਸਰਕਾਰ ਸੋਲਰ ਲਾਉਣ ਵਾਲਿਆਂ ਤੋਂ ਗ੍ਰਿਡ ਸਟੇਸ਼ਨ ਲਈ ਬਿਜਲੀ ਮਹਿੰਗੀ ਖਰੀਦਣ ਦੀ ਸਲਾਹ ਬਣਾ ਰਹੀ ਹੈ, ਕੀ ਅਪਡੇਟ? ਮੈਨੂੰ ਤਾਂ ਇਹ ਵੀ ਇੱਕ ਚਪੇੜ ਜਿਹੀ ਲੱਗਦੀ, ਜਿੱਦਾਂ ਪਹਿਲਾਂ ਸੀਗਾ ਕਿ ਜਿਹੜਾ ਇੰਨਾ ਸੋਲਰ ਲਾਏਗਾ ਉਹਦੇ ਉੱਤੇ ਇੰਨਾ ਲੱਗੇਗਾ। ਹੁਣ ਸਰਕਾਰ ਦਾ ਬਿਜਲੀ ਦਾ ਬਿੱਲ ਇੰਨਾ ਮਹਿੰਗਾ ਹੋ ਗਿਆ ਕਿ ਲੋਕਾਂ ਨੇ ਆਪੋ ਆਪਣਾ ਸੋਲਰ ਲਾ ਲਿਆ। ਸੋਲਰ ਲਾਉਣ ਤੋਂ ਬਾਅਦ ਉਹਨਾਂ ਨੇ ਆਪਣਾ ਬੈਟਰੀ ਬੈਂਕ ਆ ਜਿਹੜਾ ਜਾਂ ਬੈਕਅਪ ਆ ਜਿਹੜਾ ਉਹ ਵਧਾਉਣਾ ਸ਼ੁਰੂ ਕਰ ਦਿੱਤਾ। ਹੁਣ ਜਦੋਂ ਪਾਕਿਸਤਾਨ ਦੇ ਪ੍ਰਵੀਨ ਰਾਤ ਦੇ ਸ਼ਾਮ ਦੇ 5 ਵਜੇ ਨੇ ਨਾ, ਉਦੋਂ ਜਿਹੜੇ ਨੈਸ਼ਨਲ ਗ੍ਰਿਡ ਸਟੇਸ਼ਨ ਨੇ, ਸਰਕਾਰੀ ਗ੍ਰਿਡ ਸਟੇਸ਼ਨ ਨੇ, ਉਹਨਾਂ ਤੇ ਲੋਡ ਵੱਧ ਜਾਂਦਾ ਆ। ਸਾਰਾ ਦਿਨ ਲੋਕੀ ਸੋਲਰ ਤੋਂ ਬਿਜਲੀ ਬਣਾਉਂਦੇ ਨੇ, ਨਹੀਂ ਵਰਤਦੇ। ਸ਼ਾਮ ਨੂੰ ਜਦੋਂ ਸੂਰਜ ਡੁੱਬਦਾ ਹੈ ਉਹ ਕਹਿੰਦੇ ਚਲੋ ਸਰਕਾਰੀ ਬਿਜਲੀ ਵਰਤ ਲਓ। ਉਦੋਂ ਪਾਕਿਸਤਾਨ 'ਚ ਬਿਜਲੀ ਦੀ ਖਪਤ 26,000 ਮੈਗਾਵਾਟ ਤੋਂ ਟੱਪ ਜਾਂਦੀ, ਜਿਹੜਾ ਕਿ ਸਰਕਾਰ ਨੂੰ ਨਹੀਂ ਵਾਰਾ ਖਾਣ ਡਿਆ। ਹੁਣ ਆਖਿਆ ਜਾ ਰਿਹਾ ਹੈ ਕਿ ਇੱਕ ਬੰਦਾ ਆ ਉਹਨੇ ਆਪਣਾ ਬੈਟਰੀ ਬੈਕਅਪ ਰੱਖਿਆ ਆ ਤੇ ਅਸੀਂ ਉਹਦੇ ਕੋਲੋਂ ਇਹ ਬੈਟਰੀ ਬੈਕਅਪ ਆ ਜਿਹੜਾ ਇਹ 18 ਤੋਂ 22 ਰੁਪਏ ਯੂਨਿਟ ਲੈਣ ਨੂੰ ਤਿਆਰ ਆ। ਵੇਚਣਾ ਅੱਗੇ 80 ਦਾ ਆ, 50 ਦਾ ਆ। ਅਸੀਂ ਇਹਦੇ ਕੋਲੋਂ ਇਹ ਯੂਨਿਟ 18 ਤੋਂ 22 ਰੁਪਈਆਂ ਦੇ ਵਿੱਚ ਲੈਣ ਨੂੰ ਤਿਆਰ ਆ। ਕਿਉਂ? ਤਾਂ ਕਿ ਜਿਹੜਾ ਬੈਟਰੀ ਬੈਂਕ ਨੋਕਾਂ ਦਾ ਹੈ ਉਹਨੂੰ ਸਰਕਾਰੀ ਗ੍ਰਿਡ ਦੇ ਨਾਲ ਵਰਤਿਆ ਜਾ ਸਕੇ। ਇਹ ਹੁਣ ਮਾਮਲੇ ਜਿਹੜੇ ਚੱਲਣ ਨੇ, ਪਰ ਹਜੇ ਇਹ ਸਲਾਹ ਹੈ। ਲੋਕੀ ਇਹਨੂੰ ਵੈਲਕਮ ਕਰਦੇ ਨੇ, ਇਹਦੇ ਤੇ ਅਮਲ ਕਰਦੇ ਨਹੀਂ ਕਰਦੇ ਇਹ ਤੇ ਆਉਣ ਵਾਲੇ ਵਕਤ 'ਚ ਪਤਾ ਲੱਗੇਗਾ। ਪਰ ਇਹ ਇੱਕ ਸਲਾਹ ਜ਼ਰੂਰ ਬਣ ਗਈ ਹੈ ਕਿ ਲੋਕਾਂ ਨੇ ਬੈਟਰੀਆਂ ਸ਼ੈਟਰੀਆਂ ਵਾਵਾ ਲੈ ਲਈਆਂ ਨੇ, ਬੈਕਅਪ ਵਾਵਾ ਆ ਇਹਨਾਂ ਦੀ ਸੂਰਜ ਦੇ ਨਾਲ ਬਣਾਈ ਹੈ। ਜ਼ਾਹਿਰ ਹੈ ਕਿ ਨੈਸ਼ਨਲ ਗ੍ਰਿਡ ਬਣਾਏਗਾ, ਅਪਗ੍ਰੇਡ ਕਰੇਗਾ ਤੇ ਉੱਥੇ ਖਰਚਾ ਬਹੁਤ ਆਏਗਾ। ਇਸ ਲਈ ਨਿੱਕੇ ਯੂਨਿਟਾਂ ਦੇ ਵਿੱਚੋਂ ਥੋੜਾ ਕਤਰਾ ਨਿਚੋੜ ਕੇ ਗਲਾਸ ਭਰ ਕੇ ਆਪਣੀ ਲੋੜ ਵੀ ਪੂਰੀ ਕਰ ਲਵੋ। ਇਹਨਾਂ ਨੂੰ ਵੀ 22 ਦੇ ਦੇਵੋ, ਅੱਗੇ 80 ਦੀ ਵੇਚ ਲਵੋ। 20 ਆ ਜਿਹੜੇ ਉਹ ਤੁਹਾਡੇ ਉਹਦੇ 'ਚ ਗਏ, 20 ਨੇ ਜਿਹੜੇ ਉਸ ਪਾਸੇ ਗਏ, 20 ਮਾਲਕ ਨੂੰ ਚਲੇ ਗਏ, 20 ਫਿਰ ਸਰਕਾਰ ਨੂੰ ਬਚਣਗੇ। ਮੈਂ ਇਹਦੇ ਵੀ ਖਿਲਾਫ ਨਹੀਂ, ਕਰ ਲੈਣ, ਪਰ ਇਹਦੇ 'ਚ ਵੀ ਆਉਣ ਵਾਲੇ ਵਕਤ ਵਿੱਚ ਸਲਾਹ ਆ ਕੀਤਾ ਫੈਸਲਾ ਜਿਹੜਾ ਉਹ ਜਦੋਂ ਬਦਲ ਜਾਂਦਾ ਤੇ ਉਹ ਬੰਦਾ ਜਿਹਨੇ ਕਰੋੜਾਂ ਦੀ ਇਨਵੈਸਟਮੈਂਟ ਕੀਤੀ ਹੁੰਦੀ ਹੈ ਸੋਲਰ ਤੇ, ਉਹ ਕਹਿੰਦਾ ਕਿ ਹੁਣੇ ਬਿਜਲੀ ਮੈਂ ਲੈ ਕੇ ਕਿੱਧਰ ਜਾਵਾਂ। ਇਹ ਤੇ ਸਰਕਾਰ ਨੇ ਹੱਥ ਖਿੱਚ ਲਏ। ਇਸਲਾਮਾਬਾਦ ਹਾਈ ਕੋਰਟ ਨੇ ਉਹ ਅਰਜ਼ੀਆਂ ਰੱਦ ਕਰ ਦਿੱਤੀਆਂ ਨੇ ਜਿਨ੍ਹਾਂ 'ਚ ਕ੍ਰਿਕਟ ਬੋਰਡ ਦੇ ਜ਼ਿੰਮੇਦਾਰਾਂ ਦੀਆਂ ਤਨਖਾਹਾਂ ਤੇ ਬਾਕੀ ਮਾਲੀ ਮਾਮਲਾਤ ਨੂੰ ਦੀ ਜਾਣਕਾਰੀ ਮੰਗੀ ਗਈ। ਜੀ ਬਿਲਕੁਲ ਜੀ, ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਨੇ ਜਸਟਿਸ ਸਰਦਾਰ ਮੁਹੰਮਦ ਸਰਫਰਾਜ਼ ਡੋਗਰ, ਉਹਨਾਂ ਵੱਲੋਂ ਰਿਜੈਕਟ ਕੀਤੀ ਗਈ। ਕ੍ਰਿਕਟ ਬੋਰਡ ਦਾ ਵਕੀਲ ਪੇਸ਼ ਹੋਇਆ, ਕਾਸ਼ਿਫ ਅਲੀ ਮਲਕ ਨਾਂ ਉਹਨਾਂ ਦਾ ਆ। ਪਹਿਲਾਂ ਤਾਂ ਇਹ ਮੈਂ ਦੱਸਦਾ, ਇਹ ਅਰਜ਼ੀਆਂ ਨੇ ਜਿਹੜੀਆਂ ਇਹ ਆਮ ਸ਼ਹਿਰੀ ਕਾਸ਼ਿਫ ਸ਼ਹਿਜ਼ਾਦ ਖਾਨ ਔਰ ਨਈਮ ਅਹਿਮਦ ਇਹਨਾਂ ਵੱਲੋਂ ਦਾਇਰ ਕੀਤੀਆਂ ਗਈਆਂ। ਔਰ ਇਹਨਾਂ ਨੇ ਪਾਕਿਸਤਾਨ ਇਨਫੋਰਮੇਸ਼ਨ ਕਮਿਸ਼ਨ ਦੇ ਤਹਿਤ ਇੱਕ ਆਰਡਰ ਜਿਹੜਾ ਉਹ ਕਰਵਾਇਆ ਕਿ ਕ੍ਰਿਕਟ ਬੋਰਡ ਦੇ ਅੰਦਰ ਕਿਹੜਾ ਬੰਦਾ ਕਿੰਨੀ ਤਨਖਾਹ ਲੈ ਰਿਹਾ, ਕ੍ਰਿਕਟਰਸ ਨੇ ਜਿਹੜੇ ਉਹਨਾਂ ਨੂੰ ਕਿੰਨੀ ਤਨਖਾਹ ਦਿੱਤੀ ਜਾ ਰਹੀ, ਤਨਖਾਹ ਤੋਂ ਇਲਾਵਾ ਕੀ ਉਹਨਾਂ ਨੂੰ ਬੈਨੀਫਿਟ ਦਿੱਤੇ ਜਾ ਰਹੇ ਨੇ, ਕੀ ਇਨਸੈਂਟਿਵ ਦਿੱਤੇ ਜਾ ਰਹੇ ਨੇ, ਕਿੰਨੇ ਦਿੱਤੇ ਜਾ ਰਹੇ ਨੇ, ਇੱਕ ਮੈਚ ਦੇ ਉੱਤੇ ਕਿੰਨਾ ਖਰਚਾ ਆਉਂਦਾ ਆ, ਉਸ ਮੈਚ ਦਾ ਰਿਟਰਨ ਜਿਹੜਾ ਆਉਂਦਾ ਹੈ ਉਹ ਕਿੱਥੇ ਜਾਂਦਾ ਆ, ਕੌਮੀ ਖਜ਼ਾਨੇ 'ਚ ਕਿੰਨਾ ਜਾਂਦਾ ਹੈ, ਕ੍ਰਿਕਟ ਬੋਰਡ ਕਿੰਨਾ ਵਰਤਦਾ, ਇਹ ਸਾਰਾ ਸੀਗਾ। ਸੋ ਇਸ ਮਾਮਲੇ ਦੇ ਵਿੱਚ ਬਕਾਇਦਾ 2025 'ਚ ਇਕਬਾਲ ਸਟੇਡੀਅਮ ਫੈਸਲਾਬਾਦ ਦੇ ਵਿੱਚ ਦੱਖਣੀ ਅਫਰੀਕਾ ਦੀ ਜਿਹੜੀ ਵਨਡੇ ਸੀਰੀਜ਼ ਹੋਈ ਸੀਗੀ ਉਹਦੇ ਬ੍ਰਾਡਕਾਸਟ ਰਾਈਟਸ ਯਾਨੀ ਮੀਡੀਆ ਨੂੰ ਜਿਹੜੇ ਰਾਈਟਸ ਵੇਚੇ ਉਹ ਕਿੰਨੇ 'ਚ ਵੇਚੇ, ਕਿੰਨੀ ਰਕਮ ਸੀ, ਕਿੱਧਰ ਆਈ, ਕਿੱਧਰ ਖਰਚ ਹੋਈ, ਕੋਈ ਆਡਿਟ ਹੈ ਉਹਦਾ, ਸਪਾਂਸਰਸ਼ਿਪਾਂ, ਇਸ਼ਤਿਹਾਰ, ਟਿਕਟਾਂ, ਇਹ ਸਾਰੇ ਮਾਮਲੇ ਆਮਦਨ ਦਾ ਕੁੱਲ ਜਿਹੜਾ ਨਾ ਉਹ ਆਖਿਆ ਸੀਗਾ ਕਿ ਚੱਟਾ ਕੱਟਾ ਜਿਹੜਾ ਇਹ ਰਜਿਸਟਰ ਰੱਖੋ ਸਾਹਮਣੇ। ਇਹ ਚੈਲੰਜ ਹੋ ਗਿਆ। ਕ੍ਰਿਕਟ ਬੋਰਡ ਦੇ ਵਕੀਲ ਪੇਸ਼ ਹੋਏ, ਉਹਨਾਂ ਨੇ ਆਖਿਆ ਕਿ ਜੀ ਹਰ ਪਾਕਿਸਤਾਨ ਕ੍ਰਿਕਟ ਬੋਰਡ ਹੈ ਜਿਹੜਾ ਉਹਦੇ ਮਾਲੀ ਵਰੇ 2023 ਤੋਂ 25 ਦਾ ਜਿਹੜਾ ਹਿਸਾਬ ਕਿਤਾਬ ਮੰਗਿਆ ਜਾ ਰਿਹਾ, ਯਾਨੀ ਇਮਰਾਨ ਖਾਨ ਨੂੰ ਹਟਾਉਣ ਤੋਂ ਲੈ ਕੇ ਹੁਣ ਤੱਕ ਦਾ, ਇਹ ਬਿਲਕੁਲ ਜੀ ਗਲਤ ਹੈ। ਇਹ ਸਿਲੈਕਸ਼ਨ ਕਮੇਟੀ ਬਾਕੀ ਮੈਂਬਰ, ਗੱਲ ਇਹ ਹੈ ਕਿ ਇਹ ਇਨਫੋਰਮੇਸ਼ਨ ਸਿਰਫ ਇੱਕ ਮਹਿਕਮੇ ਦੀ ਨਹੀਂ ਹੈ, ਇਹਦੇ 'ਚ ਜ਼ਾਤੀ ਇਨਫੋਰਮੇਸ਼ਨ ਵੀ ਹੈ ਜਿਹਦੇ ਨਾਲ ਆਮ ਸ਼ਹਿਰੀ ਹੈ ਜਿਹੜਾ ਉਹਦਾ ਹੱਕ ਆ ਜਿਹੜਾ ਉਹਦੇ ਤੇ ਡਾਕਾ ਵੱਜਦਾ, ਇਸ ਕਰਕੇ ਇਹਨੂੰ ਰੱਦ ਕਰੋ। ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਨੇ ਕਿਹਾ ਜੀ ਰੱਦ ਹੋਈਆਂ, ਕੰਮ ਆ ਜਿਹੜਾ ਮੁੱਕ ਗਿਆ, ਮੱਕੂ ਠੱਪ ਗਿਆ, ਸੱਪ ਵੀ ਮਰ ਗਿਆ ਤੇ ਲਾਠੀ ਵੀ ਨਹੀਂ ਟੁੱਟੀ। ਲਾਹੌਰ ਦਾ ਸਭ ਤੋਂ ਵੱਡਾ ਮੇਲਾ ਸ਼ੁਰੂ ਹੋ ਚੁੱਕਿਆ ਹੈ ਜੀ। ਜੀ ਬਿਲਕੁਲ ਜੀ, ਦੋਦੀ ਸਬੀਲ ਵਾਲਾ ਦਾਤਾ ਸਾਹਿਬ ਦਾ ਮੇਲਾ ਹਜ਼ਰਤ ਦਾਤਾ ਅਲੀ ਹਜਵੇਰੀ ਨੇ ਜਿਹੜੇ ਉਹਨਾਂ ਦਾ ਗੰਜ ਬਖਸ਼ੇ ਫੈਜ਼ ਆਲਮ ਮਜ਼ਹਰ ਨੂਰੇ ਖੁਦਾ ਨਾ ਉਕਸਾਰਾ ਪੀਰੇ ਕਾਮਿਲ ਕਾਮਲਾਰਾ
ਰਹਿਨੁਮਾ। ਇਹ 3 ਦਿਨ ਜੀ ਲਾਹੌਰ ਦੇ ਵਿੱਚ, ਬਲਕਿ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ 'ਚ ਦੁੱਧ ਦਾ ਵਪਾਰ ਕਰਨ ਵਾਲੇ ਦੁੱਧ ਨਹੀਂ ਵੇਚਦੇ। ਇਸ ਸਬੀਲ ਦੇ ਵਿੱਚ ਜਾ ਕੇ ਦੁੱਧ ਆ ਜਿਹੜਾ ਉਹ ਮੈਡੀਕਲ ਟੈਸਟਾਂ ਤੋਂ ਬਾਅਦ ਪਾਇਆ ਜਾਂਦਾ ਹੈ ਔਰ ਹਰ ਖਾਸ ਆਮ ਜਿਹੜਾ ਉਹਨੂੰ ਮੁਫਤ ਪੀਣ ਲਈ ਦੁੱਧ ਜਿਹੜਾ ਉਹ ਦਿੱਤਾ ਜਾਂਦਾ ਹੈ। 3 ਦਿਨ ਤੱਕ ਇਹ ਮੇਲਾ ਲੱਗਦਾ ਹੈ ਔਰ ਲਾਹੌਰ ਦੇ ਉਹਦਾ ਤੇ ਸ਼ਾਲਾਮਾਰ ਦਾ ਮੇਲਾ ਆ, ਚਿਰਾਗਾਂ ਵਾਲਾ ਮੇਲਾ ਆ, ਮੀਆਂ ਮੀਰ ਦਾ ਮੇਲਾ ਆ, ਬਾਕੀ ਸਾਰੇ ਮੇਲੇ ਨੇ, ਪਰ ਇਹ ਦਾਤਾ ਸਾਹਿਬ ਦਾ ਮੇਲਾ ਸਭ ਤੋਂ ਵੱਡਾ ਮੇਲਾ ਹੁੰਦਾ ਔਰ ਆਮ ਛੁੱਟੀ ਹੈ ਲਾਹੌਰ 'ਚ ਔਰ 3 ਦਿਨ ਤੱਕ ਇਹ ਮੇਲਾ ਜਿਹੜਾ ਇਹ ਚੱਲਦਾ ਰਹੇਗਾ। ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਗੱਲ ਜਿਹੜੀ ਜਾਂਦੇ ਜਾਂਦੇ ਕਰਨੇ ਹੁੰਦੇ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਔਰ ਟਿਕਟੌਕ ਹੈ, ਉਹਦੇ ਤੇ ਵੀ ਵੇਖ ਸਕਦੇ ਹੋ। ਇਹ ਖਬਰਾਂ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੁਜਬ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਜੇ ਸਮਝਦੇ ਚ ਕਿ ਇਹ ਖਬਰਾਂ ਪਾਕਿਸਤਾਨ ਦੇ ਨਾਲ ਜਿਹੜੀਆਂ ਜੁੜੀਆਂ ਨੇ ਬਿਲਕੁਲ ਗੈਰ ਜਾਨਬਦਾਰ ਨੇ ਔਰ ਇਹਨਾਂ ਨੂੰ ਸਪਾਂਸਰ ਕੀਤੇ ਤੁਹਾਡੇ ਕੰਮਕਾਰ, ਕਾਰੋਬਾਰ, ਵਪਾਰ ਉਹਦੇ ਵਧਾ 'ਚ ਕੋਈ ਫਾਇਦਾ ਹੋ ਸਕਦਾ ਤੇ ਇਹਨਾਂ ਨੂੰ ਸਪਾਂਸਰ ਜ਼ਰੂਰ ਕਰਨਾ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।